ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਇੱਕ ਖਬਰ ਉੱਤੇ ਆਪਾਂ ਚਰਚਾ ਜ਼ਰੂਰ ਕਰਾਂਗੇ ਕਿ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਨਾ ਜਾਣ ਦੀ ਸਲਾਹ ਦਿੱਤੀ ਹੈ। ਇਹ ਸਲਾਹ ਪਿੱਛੇ ਕਿਹੜੇ ਗਰਾਊਂਡਸ ਨੇ, ਕਿਹੜੇ ਕਾਰਨ ਨੇ ਜਿਨ੍ਹਾਂ ਕਰਕੇ ਉਹਨਾਂ ਨੇ ਆਪਣੇ ਨਾਗਰਿਕਾਂ ਨੂੰ ਇਹ ਕਿਹਾ ਤੇ ਇਹਦੇ ਨਾਲ ਭੂਗੋਲਿਕ ਤੌਰ ਤੇ ਭਾਰਤ ਦੇ ਕੁਝ ਖਿੱਤਿਆਂ, ਕੁਝ ਇਲਾਕਿਆਂ ਦਾ ਹਵਾਲਾ ਦਿੱਤਾ ਗਿਆ। ਭਾਰਤ ਦੇ ਵਿੱਚ ਕੁਝ ਵਾਪਰੀਆਂ ਲੰਘੇ ਦਿਨਾਂ ਦੇ ਵਿੱਚ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਜੇ ਆਪਾਂ ਦੇਖੀਏ ਤਾਂ ਉੱਥੇ ਸੈਲਾਨੀਆਂ ਦੇ ਬਾਰੇ ਕੋਈ ਬਾਹਲਾ ਖੁਸ਼ਗਵਾਰ ਮਾਹੌਲ ਨਹੀਂ ਹੈ। ਔਰ ਜਿਹੜੀਆਂ ਗਰਾਊਂਡਸ ਦਿੱਤੇ ਗਏ ਨੇ ਸਿਵਲ ਅਨਰੈਸਟ ਦਾ, ਥ੍ਰੈਟ ਆਫ ਵਾਇਲੈਂਸ ਦਾ, ਕ੍ਰਾਈਮ ਦਾ, ਸੈਕਸੁਅਲ ਹਰਾਸਮੈਂਟ ਦਾ, ਇਹਦੇ ਨਾਲ ਬਹੁਤ ਸਾਰੇ ਉਹ ਇਲਾਕੇ ਵੀ ਦੱਸੇ ਨੇ ਇਸ ਰਿਪੋਰਟ ਦੇ ਵਿੱਚ ਜਾਂ ਇਸ ਚੇਤਾਵਨੀ ਦੇ ਵਿੱਚ ਕਹਿ ਲਓ, ਜਿਹਦੇ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਉੱਥੇ ਅਮਰੀਕੀ ਨਾਗਰਿਕਾਂ ਨੂੰ ਜਿਹੜਾ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਔਰ ਜਿਹੜਾ ਸਿਵਲ ਅਨਰੈਸਟ ਦਾ ਜਿਹੜਾ ਮਾਮਲਾ ਵਾ, ਸਿਵਲ ਅਨਰੈਸਟ ਮੋਸਟਲੀ ਉੱਥੇ ਗਿਣਿਆ ਜਾਂਦਾ ਜਾਂ ਸਿਵਲ ਅਨਰੈਸਟ ਦੀ ਜਿਹੜੀ ਡੈਫੀਨੇਸ਼ਨ ਆ ਉਹ ਇਹ ਕਹੀ ਜਾਂਦੀ ਜਿੱਥੇ ਸਮਾਜਿਕ ਤੌਰ ਤੇ ਜਿੱਥੇ ਉਹ ਇਲਾਕਾ, ਜਿੱਥੇ ਦੋ ਖਿੱਤੇ, ਜਿੱਥੇ ਦੋ ਵਰਗ, ਜਿੱਥੇ ਦੋ ਫਿਰਕੇ ਆਪਸ ਵਿੱਚ ਟਕਰਾ ਰਹੇ ਹੋਣ, ਜਿੱਥੇ ਕਿਸੇ ਵੀ ਬੰਦੇ ਦਾ ਅਮਨ ਕਾਨੂੰਨ ਦੀਆਂ ਜਿਹੜੀਆਂ ਫੋਰਸਸ ਨਾਲ ਜੁੜੀਆਂ ਫੋਰਸਸ ਨੇ ਉਹਨਾਂ ਦੇ ਨਾਲ ਸਿੱਧਾ ਟਾਕਰਾ ਹੋਵੇ। ਸਿਵਲ ਅਨਰੈਸਟ ਮਤਲਬ ਕਿ ਮਣੀਪੁਰ, ਜਿਵੇਂ ਮਣੀਪੁਰ ਦੇ ਵਿੱਚ ਇਸ ਟਾਈਮ ਹਾਲਾਤ ਨੇ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਉੱਥੋਂ ਪਲਾਇਨ ਕਰਨਾ ਪੈ ਰਿਹਾ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਾਰੇ ਗਏ ਨੇ। ਕਿਤੇ ਕਿਤੇ ਹਮਲਾ ਨਹੀਂ ਹੋਇਆ, ਮੰਤਰੀਆਂ ਦੇ ਘਰਾਂ ਤੇ ਅੱਗਾਂ ਲੱਗੀਆਂ ਨੇ, ਪੁਲਿਸ ਦੇ ਹਥਿਆਰ ਲੁੱਟੇ ਗਏ ਨੇ। ਔਰ ਉੱਥੇ ਜਿਹੜੀਆਂ ਦੋ ਔਰਤਾਂ ਦੇ ਨਾਲ, ਦੋ ਬੀਬੀਆਂ ਦੇ ਨਾਲ ਜੋ ਕੁਝ ਵਾਪਰਿਆ, ਦੁਨੀਆ ਭਰ ਦੇ ਵਿੱਚ ਇੰਡੀਆ ਨੂੰ ਸ਼ਰਮਸਾਰ ਹੋਣਾ ਪਿਆ। ਇਸੇ ਕਰਕੇ ਇੱਕ ਗਰਾਊਂਡ ਇਹ ਵੀ ਹੈ ਕਿ ਸਿਵਲ ਅਨਰੈਸਟ ਹੈ। ਔਰ ਜਿਹੜੀ ਹੋਰ ਉੱਥੇ ਗੱਲ ਕਹੀ ਗਈ ਹੈ, ਜੰਮੂ ਕਸ਼ਮੀਰ, ਇੰਡੀਆ ਤੇ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ, ਮਣੀਪੁਰ ਦੇ ਇਲਾਕੇ ਨੇ, ਉੱਥੇ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ 10 ਕਿਲੋਮੀਟਰ ਦਾ ਜਿਹੜਾ ਘੇਰਾ ਹੈ, ਉੱਥੇ ਵਿਜ਼ਿਟ ਨਾ ਕਰੋ, ਇਹ ਕਿਹਾ ਗਿਆ ਅਮਰੀਕੀ ਨਾਗਰਿਕਾਂ ਨੂੰ। ਮਣੀਪੁਰ ਦੇ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਇਸ ਰਿਪੋਰਟ ਨੂੰ ਕੇਂਦਰਿਤ ਕੀਤਾ ਗਿਆ ਮਣੀਪੁਰ ਨੂੰ, ਤੇ ਕਿਹਾ ਗਿਆ ਕਿ ਇਸ ਬਾਰੇ ਇਸ ਤਰ੍ਹਾਂ ਦੇ ਹਾਲਾਤ ਜੰਮੂ ਕਸ਼ਮੀਰ ਦੇ ਵਿੱਚ ਵੀ ਨੇ ਜਿੱਥੇ ਵਿਜ਼ਿਟ ਕਰਨ ਤੋਂ ਬਚਿਆ ਜਾਵੇ। ਜੇਕਰ ਭਾਰਤ ਪਾਕਿਸਤਾਨ ਦੀ ਸਰਹੱਦ ਨੂੰ ਕਾਊਂਟ ਕਰਦੇ ਹਾਂ ਆਪਾਂ ਤਾਂ ਕਈ 100 ਕਿਲੋਮੀਟਰ ਲੰਬੀ ਇਹ ਸਰਹੱਦ ਆ ਤੇ ਇਹਦੇ ਵਿੱਚ ਤੁਸੀਂ ਦੇਖ ਲਓ ਕਿ ਜੰਮੂ ਕਸ਼ਮੀਰ ਤੋਂ ਲੈ ਕੇ ਪੰਜਾਬ, ਗੁਜਰਾਤ, ਰਾਜਸਥਾਨ, ਕਿੰਨੇ ਲੰਮਾ ਇਲਾਕਾ ਜਿਹੜਾ ਜੁੜਦਾ ਤੇ ਇਹਦੇ ਵਿੱਚ ਆਪਣਾ ਪੰਜਾਬ ਵੀ ਆਉਂਦਾ। ਖੈਰ, ਜਿਹੜਾ ਹੋਰ ਇਲਾਕੇ ਦੱਸੇ ਗਏ ਨੇ, ਅਸਾਮ ਹੈ, ਨਾਗਾਲੈਂਡ ਹੈ, ਮਿਜ਼ੋਰਮ ਹੈ, ਸਿੱਕਮ ਹੈ ਤੇ ਤ੍ਰਿਪੁਰਾ, ਇੱਥੇ ਵਿਜ਼ਿਟ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਇਹ ਕਿਹਾ ਗਿਆ ਕਿ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਤੋਂ ਗੁਰੇਜ਼ ਕਰੋ। ਤੁਹਾਨੂੰ ਯਾਦ ਹੋਣਾ ਇਹਨਾਂ ਦੇ ਵਿੱਚ ਮੋਸਟਲੀ ਉਹ ਇਲਾਕੇ ਨੇ ਜਿੱਥੇ ਨਕਸਲੀ ਆਪਣੀਆਂ ਮੰਗਾਂ ਦੇ ਲਈ ਲੜ ਰਹੇ ਨੇ। ਉਹਨਾਂ ਦੀ ਲੜਾਈ ਵੀ ਅਮਨ ਕਾਨੂੰਨ ਦੇ ਨਾਲ ਜੁੜੀਆਂ ਫੋਰਸਸ ਦੇ ਨਾਲ ਹੈ ਤੇ ਆਪਾਂ ਦੇਖਦੇ ਹਾਂ ਕਦੇ ਸੁਰੰਗ ਫਟੀ ਹੈ, ਕਿਤੇ ਬੰਬ ਧਮਾਕੇ ਹੋਇਆ, ਕਿਤੇ ਫੌਜ ਦੇ ਜਵਾਨਾਂ ਉੱਤੇ ਹਮਲਾ ਹੋ ਗਿਆ, ਕਿਤੇ ਨਕਸਲੀ ਮਾਰ ਦਿੱਤੇ। ਮਤਲਬ ਇਸ ਤਰ੍ਹਾਂ ਦੀ ਹਿੰਸਾ, ਇਸ ਤਰ੍ਹਾਂ ਦੀ ਵਾਇਲੈਂਸ ਪਿਛਲੇ ਕਈ ਵਰ੍ਹਿਆਂ ਤੋਂ ਜਾਰੀ ਹੈ। ਤੇ ਨਾਗਾਲੈਂਡ ਦੇ ਵਿੱਚ ਤਾਂ ਆਪਾਂ ਦੇਖਿਆ ਕਿ ਵੋਟਾਂ ਦੇ ਦੌਰਾਨ ਉੱਥੇ ਇੱਕ ਖਾਸ ਖਿੱਤੇ ਦੇ ਲੋਕਾਂ ਨੇ ਭਾਰਤ ਤੋਂ ਅਲੱਦਗੀ ਦੀ ਮੰਗ ਕਰਦਿਆਂ ਵੋਟਾਂ ਦੇ ਵਿੱਚ ਹਿੱਸਾ ਲੈਣ ਤੋਂ ਹੀ ਨਾ ਕਰਦੀ। ਮਤਲਬ ਉਹਨਾਂ ਦੇ MLAs, ਉਹਨਾਂ ਦੇ MP ਨੂੰ ਵੀ ਵੋਟ ਪਾਉਣ ਨਹੀਂ ਦਿੱਤੀ ਗਈ। ਤੇ ਜਿਹੜਾ ਸਭ ਤੋਂ ਵੱਡੀ ਗੱਲ ਹੈ ਕਿ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਵਿੱਚ ਇੱਕ ਸਪੈਨਿਸ਼ ਜੋੜੇ ਨਾਲ ਬਲਾਤਕਾਰ ਵਰਗੀ ਘਟਨਾ ਵਾਪਰੀ ਸੀਗੀ। ਉਸ ਘਟਨਾ ਕਰਕੇ ਵੀ ਭਾਰਤ ਦੀ ਦੁਨੀਆ ਭਰ ਦੇ ਵਿੱਚ ਆਲੋਚਨਾ ਹੋਈ ਸੀ। ਤੇ ਜੇਕਰ ਆਪਾਂ ਇਸ ਚੀਜ਼ ਨੂੰ ਹੋਰ ਖੋਲ ਕੇ ਦੇਖਣਾ ਹੋਵੇ ਕਿ ਟੂਰਿਜ਼ਮ ਦੇ ਨਾਲ ਜੁੜੇ ਲੋਕਾਂ ਨੂੰ ਉੱਥੇ ਕਿਹੋ ਜਿਹੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ, ਇੱਕ ਰਿਪੋਰਟ ਦੇ ਮੁਤਾਬਕ ਭਾਰਤ ਦੇ ਵਿੱਚ ਸੈਲਾਨੀ ਔਰਤਾਂ ਜਿਹੜੀਆਂ ਘੁੰਮਣ ਆਉਂਦੀਆਂ ਨੇ, ਜਿਹੜੀਆਂ ਉੱਥੇ ਦੇਸ਼ ਦੇ ਵਿੱਚ ਵੇਖਣ ਆਉਂਦੀਆਂ ਨੇ, ਵੱਖ-ਵੱਖ ਤਰ੍ਹਾਂ ਦੇ ਭੂਗੋਲ ਨੂੰ ਜਾਂ ਇਤਿਹਾਸ ਨੂੰ ਜਾਣਨ ਆਉਂਦੀਆਂ ਨੇ, ਉਹਨਾਂ ਨੂੰ ਈਵ ਟੀਜ਼ਿੰਗ, ਉਹਨਾਂ ਨੂੰ ਭੱਦੇ ਕਮੈਂਟ, ਉਹਨਾਂ ਦੇ ਨਾਲ ਫਿਜ਼ੀਕਲੀ ਛੇੜਛਾੜ ਵਰਗੀਆਂ ਘਟਨਾਵਾਂ ਬਹੁਤ ਵਾਧਾ ਦੇਖਿਆ ਗਿਆ। 1 ਮਾਰਚ 2024 ਨੂੰ ਰਿਪੋਰਟ ਛਪੀ ਸੀਗੀ ਟਾਈਮਜ਼ ਆਫ ਇੰਡੀਆ ਦੇ ਵਿੱਚ ਤੇ ਉਹਦਾ ਸਰਲੇਖ ਹੀ ਇਹ ਹੈ ਕਿ ਇਜ਼ ਇੰਡੀਆ ਅਨਸੇਫ ਫॉर ਵੂਮਨ ਟੂਰਿਸਟ, ਕਿ ਜਿਹੜੀਆਂ ਔਰਤਾਂ ਨੇ ਕਿ ਹੁਣ ਇੰਡੀਆ ਉਹਨਾਂ ਲਈ ਅਨਸੇਫ ਹੋ ਗਿਆ। ਇਹ ਵੀ ਇੰਡੀਆ ਤੋਂ ਛਪਦਾ ਇੱਕ ਅਖਬਾਰ ਹੈ ਹਨਾ। NCRB ਦੀ ਰਿਪੋਰਟ ਜੇਕਰ ਤੁਸੀਂ ਦੇਖੋਗੇ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਇੱਕ ਰਿਪੋਰਟ ਹੈ 2023 ਦੀ, ਉਹਦੇ ਮੁਤਾਬਕ ਸੈਲਾਨੀਆਂ ਵਿਰੁੱਧ ਜਿਹੜਾ ਕ੍ਰਾਈਮ ਦੇ ਮਾਮਲੇ ਆ ਉਹ 28% ਵਧੇ ਆ ਲੰਘੇ ਸਾਲ ਦੇ ਵਿੱਚ। 2022 ਦੇ ਵਿੱਚ ਜਿਹੜੇ ਮਾਮਲੇ 192 ਦਰਜ ਕੀਤੇ ਗਏ ਆ ਅਗੇਂਸਟ ਟੂਰਿਸਟਾਂ ਦੇ ਜਾਂ ਅਗੇਂਸਟ ਸੈਲਾਨੀਆਂ ਦੇ, ਉਹਨਾਂ ਦੀ ਗਿਣਤੀ 2021 ਦੇ ਵਿੱਚ 150 ਸੀਗੀ। 14 ਕਤਲ ਦੀਆਂ ਵਾਰਦਾਤਾਂ ਨੇ ਇਹਨਾਂ ਦੇ ਵਿੱਚ, 14 ਸੈਲਾਨੀਆਂ ਦੇ ਨਾਲ, ਮਤਲਬ ਬਾਹਰੋਂ ਜਿਹੜੇ ਨਾਗਰਿਕ ਭਾਰਤ ਦੇ ਨਹੀਂ ਸੀਗੇ। ਇਹਦੇ ਨਾਲ 28 ਬਲਾਤਕਾਰ ਦੀਆਂ ਘਟਨਾਵਾਂ ਵਾਪਰੀਆਂ ਨੇ, 13 ਮੋਲੈਸਟੇਸ਼ਨ ਦੀਆਂ ਘਟਨਾਵਾਂ ਵਾਪਰੀਆਂ ਨੇ ਤੇ ਇਹਨਾਂ ਮਾਮਲਿਆਂ ਦੇ ਵਿੱਚ 94 ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਵਿੱਚ 8 ਔਰਤਾਂ, 94 ਦੇ ਵਿੱਚ 8 ਔਰਤਾਂ ਸੀਗੇ। 66 ਦੇ ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਤੇ ਮਹਿਜ਼ 6 ਮਾਮਲਿਆਂ ਦੇ ਵਿੱਚ ਸਜ਼ਾ ਹੋਈ ਹੈ। ਤੁਸੀਂ ਦੇਖੋ ਕਿ ਉੱਥੇ ਪੁਲਿਸ ਦਾ ਕੰਮਕਾਰ ਕਰਨ ਦਾ ਤਰੀਕਾ ਜਾਂ ਕੇਸਾਂ ਨੂੰ ਜੁਡੀਸ਼ੀਅਰੀ ਤੱਕ ਜਾਂ ਮੁਕਾਮ ਤੱਕ ਪਹੁੰਚਾਉਣ ਦਾ ਜਿਹੜਾ ਤਰੀਕਾਕਾਰ ਹੈ ਉਹ ਕਿਸ ਤਰੀਕੇ ਦਾ ਹੈ ਕਿ 192 ਮਾਮਲੇ ਦਰਜ ਕੀਤੇ ਗਏ, 14 ਕਤਲ ਹੋਏ, 28 ਬਲਾਤਕਾਰ ਹੋਏ ਤੇ 13 ਮੋਲੈਸਟੇਸ਼ਨ ਹੋਈਆਂ ਜਿਹੜੀਆਂ ਰਿਪੋਰਟ ਹੋਈਆਂ। 6 ਮਾਮਲਿਆਂ 'ਚ ਸਜ਼ਾ ਹੋਈ ਹੈ ਮਹਿਜ਼। 6 ਮਾਮਲੇ ਕਿੰਨੀ ਫੀਸਦੀ ਆਊਗੀ ਜੇ ਆਪਾਂ ਇਹਦੀ ਪਰਸੈਂਟੇਜ ਕੱਢਣ ਲੱਗੀਏ। ਇਹਦੇ ਨਾਲ ਜੇਕਰ ਫਰੀडम ਆਫ ਸਪੀਚ ਦੀ ਗੱਲ ਕਰ ਲਈਏ ਜਾਂ
ਅਮਰੀਕੀ ਨਾਗਰਿਕ ਜਿਹੜੇ ਇਹ ਸੋਚਦੇ ਨੇ ਕਿ ਉੱਥੇ ਡੈਮੋਕ੍ਰੇਸੀ ਹੈ। ਅੰਗਦ ਸਿੰਘ ਇੱਕ ਅਮਰੀਕੀ ਪੱਤਰਕਾਰ ਸੀਗਾ ਜਿਨੇ ਭਾਰਤ ਦੇ ਕਈ ਮਾਮਲਿਆਂ ਤੇ ਬਹੁਤ ਆਲਾ ਦਰਜੇ ਦੀ ਰਿਪੋਰਟਿੰਗ ਕੀਤੀ, ਉਹਨੂੰ ਉੱਥੇ ਉਤਰ ਹੀ ਨਹੀਂ ਦਿੱਤਾ ਗਿਆ। ਸਨਾ ਇਰਸ਼ਾਦ ਮੱਟੂ ਜਿਹੜੇ ਕਸ਼ਮੀਰੀ ਜਰਨਲਿਸਟ ਸੀਗੇ, ਉਹਨਾਂ ਨੂੰ ਅਮਰੀਕਾ ਦੇ ਵਿੱਚ ਸਨਮਾਨਿਤ ਕਰਨਾ ਸੀਗਾ, ਪਰ ਉਹਨੂੰ ਉੱਥੋਂ ਚੜ੍ਹਨ ਨਹੀਂ ਦਿੱਤਾ ਗਿਆ। ਤੁਸੀਂ ਦੇਖੋ 에ਅਰਪੋਰਟਸ ਦੇ ਕਿਸ ਤਰੀਕੇ ਦੀ ਚੌਕਸੀ ਹੈ ਏਜੰਸੀਆਂ ਦੀ, ਉੱਥੋਂ ਦੀ ਪੁਲਿਸ ਫੋਰਸਿਸ ਦੀ। ਤੇ ਇੱਕ ਆਸਟ੍ਰੇਲੀਅਨ ਜਰਨਲਿਸਟ ਸੀਗੀ ਜਿਹਨੇ ਭਾਈ ਨਿੱਜਰ ਦੇ ਮਾਮਲੇ ਤੇ ਜਾਂ ਕਹਿ ਲਓ ਕਿ ਉਸ ਪੂਰੇ ਐਪੀਸੋਡ ਦੇ ਉੱਤੇ ਇੱਕ ਰਿਪੋਰਟ ਕੀਤੀ ਸੀ, ਉਹਦਾ ਵੀਜ਼ਾ ਹੀ ਨਹੀਂ ਵਧਾਇਆ ਗਿਆ। ਸੋ ਇਸ ਤਰ੍ਹਾਂ ਦੀ ਫਰੀडम ਆਫ ਸਪੀਚ, ਇਸ ਤਰ੍ਹਾਂ ਦਾ ਫਰੀडम ਆਫ ਐਕਸਪ੍ਰੈਸ਼ਨ ਉੱਥੇ ਇਸ ਟਾਈਮ ਭਾਰਤ ਸਰਕਾਰ ਦਾ ਜੋ ਚੱਲ ਰਿਹਾ ਉਹਦੇ ਵਿੱਚ ਇੰਨਾ ਕੁ ਬਚਿਆ ਹੋਇਆ ਕਿ ਉੱਥੇ ਪੱਤਰਕਾਰਾਂ ਨੂੰ ਜਾਂ ਤਾਂ ਉੱਤਰ ਨਹੀਂ ਦਿੱਤਾ ਜਾਂਦਾ ਜਾਂ ਚੜ੍ਹਨ ਨਹੀਂ ਦਿੱਤਾ ਜਾਂਦਾ, ਤੇ ਜਿਹਨਾਂ ਨੇ ਵੀਜ਼ਾ ਲੈਣਾ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ ਜਾਂਦਾ। ਤੇ ਹੋਰ ਜਿਹੜੀ ਸਿਵਲ ਅਨਰੈਸਟ ਹੈ ਜਾਂ ਕ੍ਰਾਈਮ ਹੈ, ਸੈਕਸ਼ੂਅਲ ਹਰਾਸਮੈਂਟ ਦੇ ਕੇਸ ਨੇ, ਥ੍ਰੈਟ ਆਫ ਵਾਇਲੈਂਸ ਆ, ਉਹਦੇ ਬਾਬਤ ਆਪਾਂ ਤੁਹਾਨੂੰ ਤਫਸੀਲ ਦੇ ਨਾਲ ਦੱਸ ਹੀ ਚੁੱਕੇ ਹਾਂ। ਸੋ ਇਹਨਾਂ ਗਰਾਊਂਡਸ ਦੇ ਉੱਤੇ, ਇਹਨਾਂ ਕਾਰਨਾਂ ਕਰਕੇ ਅਮਰੀਕੀ ਨਾਗਰਿਕਾਂ ਨੂੰ ਭਾਰਤ ਦੇ ਕੁਝ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਸਟੇਟ ਡਿਪਾਰਟਮੈਂਟ ਵੱਲੋਂ ਸਲਾਹ ਜਾਰੀ ਕੀਤੀ ਗਈ ਹੈ। ਬਹੁਤ ਬਹੁਤ ਧੰਨਵਾਦ।